ਸੁਖਬੀਰ ਬਾਦਲ ਹਰ ਉਸ ਦੋਸ਼ ਨੂੰ ਕਬੂਲਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਗੋਲੀ ਕਾਂਡ, ਸੌਦਾ ਸਾਧ ਨੂੰ ਮਾਫੀ ਦੇਣਾ, ਸੁਮੇਧ ਸੈਣੀ, ਇਜ਼ਹਾਰ ਆਲਮ ਵਰਗਿਆਂ ਨੂੰ ਉੱਚ ਪੋਸਟਾਂ 'ਤੇ ਲਾਣਾ। ਹੁਣ ਜਦੋਂ ਇਸ ਲੈਵਲ ਦਾ ਕਬੂਲਨਾਮਾ ਹੈ, ਨਾਰਾਇਣ ਸਿੰਘ ਚੌੜਾ ਦਾ ਗੋਲੀ ਚਲਾਣਾ ਉਹਨੂੰ ਇੰਨਾ ਵੱਡਾ ਇਸ਼ੂ ਬਣਾਇਆ ਹੋਇਆ, ਹਾਲਾਂਕਿ ਕਿਸੇ ਦਾ ਨੁਕਸਾਨ ਨਹੀਂ ਹੋਇਆ, ਪਰ ਜਿਹੜੇ ਇਹਦੇ ਹੁਕਮਾਂ ਥੱਲੇ ਗੋਲੀ ਚੱਲੀ ਬਹਿਬਲ ਕਲਾਂ 'ਚ 2 ਸਿੰਘ ਸ਼ਹੀਦ ਹੋਏ, ਕਿੰਨੇ ਜ਼ਖਮੀ ਹੋਏ। ਜੇ ਉਹਨਾਂ ਨੇ ਫੈਸਲੇ 'ਚ ਕਿਹਾ ਕਿ 3 ਦਿਨ ਦੇ ਵਿੱਚ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਜਾਏ, ਤੇ ਜੇ 3 ਦਿਨ ਬੀਤ ਗਏ, ਚੌਥੇ ਦਿਨ ਜਥੇਦਾਰ ਉਹਨਾਂ ਦੇ ਉੱਤੇ ਤੋਹੀਨ ਹੁਕਮਨਾਮੇ ਦੀ ਔਰ ਫੈਸਲੇ ਦੀ ਕਰਨ ਦਾ ਇਲਜ਼ਾਮ ਲਾ ਕੇ ਸਾਰੀ ਵਰਕਿੰਗ ਕਮੇਟੀ ਨੂੰ ਤਲਬ ਕਿਉਂ ਨਹੀਂ ਕੀਤਾ ਗਿਆ। ਨਾਰਾਇਣ ਸਿੰਘ ਚੌੜਾ ਨੇ ਜਿਹੜਾ ਹਮਲਾ ਕੀਤਾ, ਅਕਾਲ ਤਖਤ ਦੀ ਤੋਹੀਨ, ਅਕਾਲ ਤਖਤ ਦੇ ਹੁਕਮ ਦੀ ਤੋਹੀਨ, ਔਰ ਉਹ ਧਾਮੀ ਜਿਹੜਾ ਆਪਣੀ ਉਹ ਚੋਰਾਂ ਦੀ ਫੌਜ ਲੈ ਕੇ ਜਿਹੜਾ ਉੱਥੇ ਪਹੁੰਚ ਜਾਂਦਾ ਜਥੇਦਾਰ ਰਘਬੀਰ ਸਿੰਘ ਕੋਲ 'ਚ ਕਿ ਜੀ ਨਾਰਾਇਣ ਸਿੰਘ ਚੌੜਿਆਂ ਨੂੰ ਪੰਥ 'ਚੋਂ ਖਾਰਜ ਕਰੋ, ਸਿੱਖੀ 'ਚੋਂ ਖਾਰਜ ਕਰੋ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬਾਦਲ ਦਲ ਇੱਕ ਵਾਰ ਫਿਰ ਅਕਾਲ ਤਖਤ ਦੀ ਅਥਾਰਟੀ ਨੂੰ ਨੀਵਾਂ ਦਿਖਾਉਣ ਦਾ ਯਤਨ ਕਰ ਰਿਹਾ ਹੈ। ਅਕਾਲ ਤਖਤ ਵੱਲੋਂ ਦਿੱਤੇ ਗਏ ਫੈਸਲੇ ਅਨੁਸਾਰ ਨਾ ਹੀ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਗਿਆ ਹੈ ਅਤੇ ਨਾ ਹੀ 7 ਮੈਂਬਰੀ ਕਮੇਟੀ ਦੀ ਕੋਈ ਪੇਸ਼ਕਦਮੀ ਕੀਤੀ ਗਈ ਹੈ। ਸੋ ਇਸ ਦੇ ਉਲਟ ਸ਼੍ਰੋਮਣੀ ਕਮੇਟੀ ਐਗਜ਼ੈਕਟਿਵ ਨੇ ਇੱਕ ਮਤਾ ਪਾਸ ਕਰਕੇ ਨਾਰਾਇਣ ਸਿੰਘ ਚੌੜਾ ਨੂੰ ਸਿੱਖ ਪੰਥ ਚੋਂ ਖਾਰਜ ਕਰਨ ਦੀ ਜਿਹੜੀ ਮੰਗ ਕੀਤੀ ਹੈ। ਹੁਣ ਜਥੇਦਾਰਾਂ ਦਾ ਇਮਤਿਹਾਨ ਹੋਣਾ ਹੈ ਕਿ ਉਹ ਕਿਵੇਂ ਅਕਾਲ ਤਖਤ ਦੇ ਫੈਸਲੇ ਨੂੰ ਲਾਗੂ ਕਰਵਾਉਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਈ ਵਾਰ ਇਹ ਹੈ ਤਾਂ ਕਿਸਿਆ ਪਿੱਟਿਆ ਸ਼ੇਰ, ਲੇਕਿਨ ਇਹ ਸੁਣਦੇ ਹੁੰਦੇ ਸੀ ਕਿ ਵੀ फफोले जल उठे सीने की आग से, इस घर को आग लग गई घर के चिराग से। चिराग ਦੀਵੇ ਨੂੰ ਕਹਿੰਦੇ ਨੇ ਕਿ ਵੀ ਜਦੋਂ ਕੋਈ ਬਾਹਰੋਂ ਨਾ ਅੱਗ ਲਾਏ ਜਾਂ ਬਾਹਰੋਂ ਤੁਹਾਡਾ ਨੁਕਸਾਨ ਨਾ ਕਰੇ, ਜਦੋਂ ਤੁਹਾਡੇ ਘਰ ਨੂੰ ਤੁਹਾਡੇ ਹੀ ਦੀਵੇ ਤੋਂ ਅੱਗ ਲੱਗ ਜਾਏ ਤੇ ਉੱਥੇ ਤੁਸੀਂ ਬੇਬਸ ਹੁੰਦੇ ਹੋ। ਬਿਲਕੁਲ। ਅਕਾਲ ਤਖਤ 4 ਸਦੀਆਂ ਤੋਂ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ ਦੇ ਹੁਕਮ ਨਾਲ ਸ਼ੁਰੂ ਹੋਇਆ। ਸੱਚ, ਹੱਕ, ਇਨਸਾਫ ਦਾ ਤਖਤ, ਜਿਸ ਤਖਤ ਦਾ ਇਤਿਹਾਸ ਵੀ ਔਰ ਜਿਸ ਤਖਤ ਦੀ ਮਹੱਤਤਾ ਵੀ ਦੁਨੀਆ ਦੇ ਹਰ ਤਖਤ ਨਾਲੋਂ ਸ਼ਹਿਨਸ਼ਾਹ ਦੇ, ਬਾਦਸ਼ਾਹਾਂ ਦੇ, ਜਿਨ੍ਹਾਂ ਪ੍ਰਥਾਏ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਭਾਰੀ ਭੁਜਾਨ ਕੇ ਭੂਪ ਭਲੀ ਬਿਦ, ਨਿਆਵਤ ਸੀਸ ਨ ਜਾਤ ਵਿਚਾਰੇ, ਇਤੇ ਪਏ ਤੋਂ ਕਹਾਂ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕਿ ਜਿਨ੍ਹਾਂ ਦੇ ਅੱਗੇ ਸਿਰ ਨਵਾਉਣ ਵਾਲੇ ਜਾਂ ਜਿਨ੍ਹਾਂ ਦੀ ਰਿਆਇਆ ਸਬਜੈਕਟਸ ਕਿੰਨੇ ਸਨ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਗੁਰੂ ਸਾਹਿਬ ਨੇ ਕਿਹਾ ਵੀ ਉਹ ਕਿੱਥੇ ਗਏ? ਅਲਟੀਮੇਟਲੀ ਸੰਸਾਰ ਤੋਂ ਨੰਗੇ ਪੈਰੀਂ ਚਲੇ ਗਏ। ਪਰ ਜਦੋਂ ਅਸੀਂ ਰੱਬ ਦਾ ਦੂਸਰਾ ਨਾਂ ਹੱਕ ਹੈ, ਸੱਚ ਹੈ, ਇਨਸਾਫ ਹੈ, ਅਦਲ ਹੈ, ਅਸੀਂ ਜਦੋਂ ਅਲਟੀਮੇਟਲੀ ਕਹਿੰਦੇ ਹਾਂ ਕਿ ਖੁਦਾ ਜਾਂ ਰੱਬ ਇਨਸਾਫ ਕਰੇਗਾ, ਨਿਆਂ ਕਰੇਗਾ, ਅਦਲ ਕਰੇਗਾ, ਰੱਬ ਦਾ ਜਦੋਂ ਅਸੀਂ ਉਹਨੂੰ ਰੱਬੁਲ ਆਲਮੀਨ ਕਿ ਉਹ ਸਾਰੇ ਆਲਮ ਦਾ ਰੱਬ ਹੈ, ਤੇ ਉਹ ਤਖਤ ਜਿਹੜਾ ਉਹ ਰੱਬੀ ਵੈਲਿਊਜ਼ ਦਾ ਪ੍ਰਤੀਕ ਬਣ ਕੇ 6ਵੇਂ ਪਾਤਸ਼ਾਹ ਨੇ ਜਿਹੜਾ ਉਹ ਇਸ ਜਹਾਨ ਦੇ ਉੱਤੇ ਪ੍ਰਗਟ ਕੀਤਾ। ਤਖਤ ਇਮਾਰਤ ਦਾ ਨਾਂ ਨਹੀਂ ਹੈ, ਤਖਤ ਉਸ ਮੋਰਲ ਅਥਾਰਟੀ ਦੀ ਗੱਲ ਹੈ ਜਿਹੜੀ ਸੱਚਮੁੱਚ ਸੱਚ ਦੇ ਨਾਲ ਖਲੋਣ ਵਾਲੀ ਹੈ, ਹੱਕ ਦੇ ਨਾਲ ਖਲੋਣ ਵਾਲੀ ਹੈ, ਇਨਸਾਫ ਦੇ ਨਾਲ ਖਲੋਣ ਵਾਲੀ। ਔਰ ਅਸੀਂ ਅਕਸਰ ਬਿਆਨ ਕਰਦੇ ਹਾਂ ਕਿ ਕਿਵੇਂ ਉਸ ਦੇ ਸਾਹਮਣੇ ਗੈਰ ਸਿੱਖ ਵੀ ਆ ਕੇ ਫਰਿਆਦੀ ਹੋਏ। ਉਹ ਬੇਸ਼ੱਕ ਕਿੰਨੀ ਡਿਫਿਕਲਟ ਟਾਸਕ ਸੀ। ਖਾਲਸਾ ਇਸ ਨੂੰ 18ਵੀਂ ਸਦੀ ਦੇ ਵਿੱਚ ਆਪਣਾ ਬਿਰਧ ਸਮਝਦਾ ਸੀ ਕਿ ਜੋ ਸਾਹਮਣੇ ਆਇਆ ਇਸ ਦੇ ਉੱਤੇ ਤੁਕ ਢੁਕਦੀ ਹੈ, ਜੋ ਸ਼ਰਨ ਆਏ ਤਿਸ ਕੰਠ ਲਾਏ, ਇਹ ਬਿਰਧ ਸੁਆਮੀ ਸੰਧਾ। ਕਿ ਅਕਾਲ ਪੁਰਖ ਦੇ ਅੱਗੇ ਵੀ ਰੱਬ ਕਿਸੇ ਨੂੰ ਨਕਾਰਦਾ ਨਹੀਂ ਹੈ ਜਾਂ ਕਿਸੇ ਨੂੰ ਠੁਕਰਾਉਂਦਾ ਨਹੀਂ ਹੈ। ਇਸ ਲਈ ਉਹਦਾ ਨਾਂ ਰਹੀਮ ਹੈ, ਰਹਿਮ ਕਰਨ ਵਾਲਾ ਹੈ, ਦਿਆਲੂ ਹੈ, ਕਿਰਪਾਲੂ ਹੈ, ਬਖਸ਼ਿੰਦ ਹੈ। ਸੋ ਇਸੇ ਤਰ੍ਹਾਂ ਖਾਲਸੇ ਦੇ ਜਦੋਂ ਤਖਤ ਦੀ ਗੱਲ ਜਾਂ ਅਕਾਲ ਤਖਤ ਦੇ ਨਾਲ ਜੁੜਿਆ ਸਾਡਾ ਇਤਿਹਾਸ ਹੈ, ਇਸ ਨੇ ਹਮੇਸ਼ਾ ਝੂਠ ਨੂੰ ਵੰਗਾਰਿਆ। ਅੰਗਰੇਜ਼ੀ ਰਾਜ ਦੇ ਵੇਲੇ ਵੀ ਜਿੰਨੇ ਮੋਰਚੇ ਲੱਗੇ ਉਹ
ਅਕਾਲ ਤਖਤ ਤੇ ਅਰਦਾਸ ਕਰਕੇ ਲੱਗੇ। ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਜਿਹਦਾ ਨਾਂ ਹੈ, ਇਸ ਦਾ ਜਨਮ ਵੀ 105 ਸਾਲ ਪਹਿਲਾਂ ਲਗਭਗ 1920 ਦੇ ਵਿੱਚ ਅਕਾਲ ਤਖਤ ਦੇ ਉੱਤੇ ਹੀ ਹੁੰਦਾ ਹੈ। ਔਰ ਅੰਗਰੇਜ਼ੀ ਸਾਮਰਾਜ ਨੂੰ ਵੀ ਲਲਕਾਰਨ ਦੀ ਲਾਈਨ ਜਿਹੜੀ ਹੈ ਇੱਥੋਂ ਹੀ ਸ਼ੁਰੂ ਹੁੰਦੀ ਹੈ, ਜਿਹਨੂੰ ਚਾਬੀਆਂ ਦੇ ਮੋਰਚੇ ਬਾਅਦ ਗਾਂਧੀ ਨੇ ਕਿਹਾ ਸੀ ਕਿ ਟੈਲੀਗ੍ਰਾਮ ਕਰਕੇ ਕਿ ਤੁਸੀਂ ਜੰਗੇ ਆਜ਼ਾਦੀ ਦੀ ਪਹਿਲੀ ਜੰਗ ਜਿੱਤ ਲਈ ਹੈ, ਹੁਣ ਬਾਕੀ ਮੁਲਕ ਨੂੰ ਵੀ ਜਿਹੜਾ ਉਹ ਫ੍ਰੀ ਕਰਵਾਓ। ਬਿਲਕੁਲ 47 ਤੋਂ ਬਾਅਦ ਬੇਸ਼ੱਕ ਉਹ ਆਪਣੇ ਹੱਕਾਂ ਲਈ ਸੀ ਪੰਜਾਬੀ ਸੂਬਾ ਮੋਰਚਾ, ਤੇ ਬੇਸ਼ੱਕ ਜਦੋਂ ਐਮਰਜੈਂਸੀ ਲਾ ਕੇ ਭਾਰਤ ਭਰ ਦੇ ਵਿੱਚ ਸਿਵਲ ਲਿਬਰਟੀਜ਼ ਖੋਹ ਲਈਆਂ ਗਈਆਂ, ਤੇ ਇਸੇ ਅਕਾਲ ਤਖਤ ਤੋਂ ਲਗਭਗ 19 ਮਹੀਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ ਗਿਆ ਕਿ ਭਾਰਤ ਦੇ ਸਾਰੇ ਸ਼ਹਿਰੀਆਂ ਦੀਆਂ ਸਿਵਲ ਲਿਬਰਟੀਜ਼ ਰੀਸਟੋਰ ਕੀਤੀਆਂ ਜਾਣ। 40,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਉਸ ਲਈ ਹੋਈਆਂ। ਇਸੇ ਅਕਾਲ ਤਖਤ ਤੋਂ 42 ਸਾਲ ਪਹਿਲਾਂ 1982 ਦੇ ਵਿੱਚ ਮੁਲਕ ਦੇ ਸਾਰੇ ਸੂਬਿਆਂ ਨੂੰ ਆਟੋਨਮੀ ਦੇਣ ਲਈ ਅਨੰਦਪੁਰ ਦਾ ਮਤਾ ਆਧਾਰ ਬਣਾ ਕੇ ਔਰ ਬਾਕੀ ਮੰਗਾਂ ਮੋਰਚਾ ਲਾਇਆ ਗਿਆ, ਜਿਹਦੇ 'ਚ 2 ਲੱਖ ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ। ਔਰ ਉਹਦੀ ਕੀਮਤ ਸਿੱਖ ਕੌਮ ਨੇ ਇਹ ਅਦਾ ਕੀਤੀ ਕਿ ਜੂਨ 84 ਦੇ ਪਹਿਲੇ ਹਫਤੇ ਘੱਲੂਘਾਰਾ 84 ਵਰਤਾਇਆ ਗਿਆ, ਸਿੱਖਾਂ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ ਗਈ। ਹੁਣ ਉਸ ਪੀਰੀਅਡ ਦੇ ਵਿੱਚ ਵੀ ਜਿਹੜੀ ਐਕਸਪੈਕਟੇਸ਼ਨ ਸੀ ਸਿੱਖ ਸੰਗਤਾਂ ਦੀ, ਉਸ ਵੇਲੇ ਦੇ ਜਥੇਦਾਰ ਅਕਾਲ ਤਖਤ ਗਿਆਨੀ ਕਿਰਪਾਲ ਸਿੰਘ ਜਾਂ ਹੈੱਡ ਗ੍ਰੰਥੀ ਉਸ ਵੇਲੇ ਦੇ ਦਰਬਾਰ ਸਾਹਿਬ ਦੇ ਸਾਹਿਬ ਸਿੰਘ ਤੋਂ ਸੀ ਕਿ ਬਈ ਉਹ ਸਿੱਖੀ ਰਵਾਇਤਾਂ ਅਨੁਸਾਰ ਜੋ ਅਕਾਲੀ ਫੂਲਾ ਸਿੰਘ ਜਾਂ ਬਾਬਾ ਗੁਰਬਖਸ਼ ਸਿੰਘ ਉਹਨਾਂ ਨੇ ਸਥਾਪਿਤ ਕੀਤੀਆਂ, ਉਹ ਉਹਨਾਂ ਮੁਤਾਬਕ ਸਿਸਟਮ ਦੇ ਸਾਹਮਣੇ ਖੜਨਗੇ। ਪਰ ਉਹ ਨਹੀਂ ਖੜੇ। ਹਾਲਾਂ ਉਹੀ ਕਿਰਪਾਲ ਸਿੰਘ ਹੱਥ ਦੇ ਵਿੱਚ ਫੌਜ ਵੱਲੋਂ ਦਿੱਤੀ ਹੋਈ ਇੱਕ ਪਰਚੀ ਪੜ੍ਹ ਰਿਹਾ ਕਿ ਜੀ ਕੋਠਾ ਸਾਹਿਬ ਠੀਕ ਹੈ, ਤੋਸ਼ਾਖਾਨਾ ਠੀਕ ਹੈ। ਬਹੁਤ ਵਾਰ ਲੋਕਾਂ ਦੀ ਯਾਦਾਸ਼ ਬਹੁਤ ਜ਼ਿਆਦਾ ਨਹੀਂ ਹੁੰਦੀ, ਬਹੁਤਿਆਂ ਨੂੰ ਸ਼ਾਇਦ ਭੁੱਲ ਗਿਆ ਕਿ ਉਸੇ ਹੀ ਜਥੇਦਾਰ ਅਕਾਲ ਤਖਤ ਗਿਆਨੀ ਕਿਰਪਾਲ ਸਿੰਘ ਦੇ ਉੱਤੇ ਦਰਬਾਰ ਸਾਹਿਬ ਦੀਆਂ ਪਰਿਕਰਮਾਂ ਦੇ ਵਿੱਚ ਬੀਬੀਆਂ ਨੇ ਹਮਲਾ ਕੀਤਾ ਸੀ, ਗਾਲੀ ਗਲੋਚ, ਚਪੇੜੋ ਚਪੇੜੀ, ਉਸ ਨੂੰ ਬੇਇੱਜ਼ਤ ਕੀਤਾ ਸੀ ਕਿ ਵੀ ਤੂੰ ਜਿਹੜਾ ਉਹ ਝੂਠ ਬੋਲਿਆ ਔਰ ਤੂੰ ਅਕਾਲ ਤਖਤ ਦੀ ਗਰਮਾ ਨੂੰ ਛੋਟਾ ਕੀਤਾ। ਉਸੇ ਹੀ ਕਿਰਪਾਲ ਸਿੰਘ ਦੇ ਉੱਤੇ ਬਾਹਰ ਈਵਨ ਅਟੈਕ ਵੀ ਹੋਇਆ ਸੀ। ਫਿਰ ਈਵਨ ਸਾਹਿਬ ਸਿੰਘ ਚਮਕ ਦੇ ਉੱਤੇ ਵੀ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਜਿਹੜਾ ਉਸ ਨੂੰ ਜਿਹੜਾ ਉਹ ਗਾਲੀ ਗਲੋਚ ਔਰ ਉਸ ਦੇ ਉੱਤੇ ਹਮਲਾ ਹੋਇਆ ਸੀ। ਕਦੇ ਕਿਸੇ ਨੂੰ ਇਹ ਹੁਣ ਤੱਕ ਯਾਦ ਨਹੀਂ ਹੋਇਆ। ਉਦੋਂ ਕਿਸੇ ਨੇ ਨਹੀਂ ਕਿਹਾ ਕਿ ਜੀ ਅਕਾਲ ਤਖਤ ਦੀ ਜਿਹੜੀ ਹੈ ਉਹ ਜਿਹੜੀ ਵਡਿੱਤਣ ਹੈ ਉਸ ਨੂੰ ਗੱਲ ਅਕਾਲ ਤਖਤ ਦਾ ਵੱਡਾਪਨ ਅਕਾਲ ਤਖਤ ਦੀਆਂ ਵੈਲਿਊਜ਼ ਨੇ। ਔਰ ਜੇ ਉਹ ਜਥੇਦਾਰ ਜਿਹੜੇ ਹੱਥ 'ਚ 3 ਫੁੱਟੀ ਕਿਰਪਾਨ ਲੈ ਕੇ ਔਰ ਫਿਰ ਦੁਨੀਆ ਭਰ 'ਚ ਗਲਾਂ 'ਚ ਸਿਰੋਪਾਓ ਪਾਉਂਦੇ ਨੇ ਕਿ ਜੀ ਅਸੀਂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਹੈ ਜਾਂ ਅਕਾਲ ਤਖਤ ਜਾਂ ਦਮਦਮਾ ਸਾਹਿਬ ਜਾਂ ਕੇਸਗੜ੍ਹ ਦੇ ਜਥੇਦਾਰ ਹੈ, ਫਿਰ ਲੋਕਾਂ ਦੀਆਂ ਐਕਸਪੈਕਟੇਸ਼ਨਸ ਵੀ ਉਹਨਾਂ ਤੋਂ ਉਹੀ ਹੁੰਦੀਆਂ ਨੇ। ਹਾਲਾਂ ਜੋ ਇਹਨਾਂ ਦਾ ਹੀ ਬਾਗੀ ਧੜਾ 3 ਮਹੀਨੇ ਪਹਿਲਾਂ ਅਕਾਲੀਆਂ ਦਾ ਜੁਲਾਈ ਦੇ ਉਹ ਅਕਾਲ ਤਖਤ ਦੇ ਉੱਤੇ ਪਟੀਸ਼ਨ ਲੈ ਕੇ ਜਾਂਦਾ ਜੀ ਅਸੀਂ ਵੀ ਗੁਨਾਹ ਕੀਤੇ, ਮਾਫੀਨਾਮਾ ਇਹ ਉਹ, ਸਾਨੂੰ ਵੀ ਤਨਖਾਹ ਲਾਓ, ਅਸੀਂ ਵੀ ਹਾਂ। ਉੱਥੋਂ ਇਹ ਸਾਰੀ ਨੌਟੰਕੀ ਸ਼ੁਰੂ ਹੁੰਦੀ ਹੈ। ਅਸੀਂ ਸਾਰੇ ਪੀਰੀਅਡ 'ਚ ਇਹਨੂੰ ਅੱਡ-ਅੱਡ ਤਰੀਕੇ ਨਾਲ ਬਿਆਨ ਦੇ ਰਹੇ। 2 ਦਸੰਬਰ ਨੂੰ ਫੈਸਲਾ ਆਉਂਦਾ, ਉਹਦੇ 'ਚ ਜੋ ਸਾਹਮਣੇ ਹੈ ਕਿ ਭਾਈ ਸੁਖਬੀਰ ਬਾਦਲ ਹਰ ਉਸ ਦੋਸ਼ ਨੂੰ ਕਬੂਲਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਗੋਲੀ ਕਾਂਡ, ਸੌਦਾ ਸਾਧ ਨੂੰ ਮਾਫੀ ਦੇਣਾ, ਸੁਮੇਧ ਸੈਣੀ, ਇਜ਼ਹਾਰ ਆਲਮ ਵਰਗਿਆਂ ਨੂੰ ਉੱਚ ਪੋਸਟਾਂ 'ਤੇ ਲਾਣਾ। ਹੁਣ ਜਦੋਂ ਇਸ ਲੈਵਲ ਦਾ ਕਬੂਲਨਾਮਾ ਹੈ, ਜਿਹੜੀ ਐਕਸਪੈਕਟੇਸ਼ਨ ਬਹੁਤ ਐਕਸਪੈਕਟੇਸ਼ਨ ਵਾਲੇ ਸਿੱਖਾਂ ਤੋਂ ਸੀ, ਉਹਨਾਂ ਨੂੰ ਤਾਂ ਇਹ ਸੀ ਕਿ ਵੀ ਸਿੱਖੀ 'ਚੋਂ ਖਾਰਜ ਕਰੋ ਇਹਨੂੰ, ਕਿ ਭਾਈ ਤੂੰ ਇੰਨੇ ਗੁਨਾਹ, ਆਪਣੇ ਗੁਰੂ ਦਾ ਅਪਮਾਨ ਔਰ ਆਪਣੇ ਲੋਕਾਂ ਦੇ ਉੱਤੇ ਗੋਲੀ, ਹੁਣ ਮਰਡਰ ਤਾਂ ਮਰਡਰ ਹੈ, 1 ਦਾ ਹੋਏ 2 ਦਾ ਹੋਏ। ਨਾਰਾਇਣ ਸਿੰਘ ਚੌੜਾ ਦਾ ਗੋਲੀ ਚਲਾਉਣਾ ਉਹਨੂੰ ਇੰਨਾ ਵੱਡਾ ਇਸ਼ੂ ਬਣਾਇਆ ਹੋਇਆ, ਹਾਲਾਂਕਿ ਕਿਸੇ ਦਾ ਨੁਕਸਾਨ ਨਹੀਂ ਹੋਇਆ, ਪਰ ਜਿਹੜੇ ਇਹਦੇ ਹੁਕਮਾਂ ਥੱਲੇ ਗੋਲੀ ਚੱਲੀ ਬਹਿਬਲ ਕਲਾਂ 'ਚ 2 ਸਿੰਘ ਸ਼ਹੀਦ ਹੋਏ, ਕਿੰਨੇ ਜ਼ਖਮੀ ਹੋਏ। ਜੇ ਉਸ ਨੂੰ ਸੁਮੇਧ ਸੈਣੀ ਔਰ ਇਜ਼ਹਾਰ ਆਲਮ ਨੂੰ ਪੋਸਟਾਂ ਦਿੱਤੀਆਂ ਗਈਆਂ, ਉਹਨਾਂ ਨੇ ਤਾਂ ਹਜ਼ਾਰਾਂ ਨੌਜਵਾਨ ਮਾਰੇ। ਜੇ ਮਰਡਰ ਦਾ ਟਰਾਇਲ ਹੀ ਚੱਲਣਾ ਹੈ ਜਾਂ ਕੋਈ ਸਿੱਖੀ ਤੋਂ ਖਾਰਜ ਹੋਣ ਦੇ ਕਾਬਲ ਹੈ, ਜਿਹੜਾ ਬੰਦਾ ਕਬੂਲ ਰਿਹਾ ਕਿ ਵੀ
ਇਹ ਜਿਹੜਾ ਮੈਂ ਇਹਦੇ ਲਈ ਜ਼ਿੰਮੇਵਾਰ ਹੈ। ਪਹਿਲਾਂ ਤਾਂ ਇਹ ਹੈ ਕਿ ਭਾਈ ਫਿਰ ਵੀ ਕਿਸੇ ਨੇ ਨਹੀਂ ਕਿਹਾ। ਦੂਜੀ ਜਿਹੜੀ ਘੱਟ ਐਕਸਪੈਕਟੇਸ਼ਨ ਵਾਲਿਆਂ ਦਾ ਸੀ ਵੀ ਘੱਟੋ ਘੱਟ ਆ ਜਿੰਨੇ ਅਲੀ ਬਾਬਾ 40 ਚੋਰ ਉੱਥੇ ਜਾ ਕੇ ਗਲਾਂ 'ਚ ਪਟੇ ਪਾ ਕੇ ਖਲੋਤੇ ਨੇ, ਇਹਨਾਂ ਨੂੰ ਐਟਲੀਸਟ ਕਹੋ ਕਿ ਜੀ ਭਾਈ ਤੁਸੀਂ ਆਪਣਾ ਕਰ ਲਿਆ, ਲੁੱਟ ਲਿਆ, ਪੰਥ ਨੂੰ ਜ਼ਲੀਲ ਕਰ ਲਿਆ, ਜੋ ਕਰਨਾ ਸੀ, ਹੁਣ ਤੁਸੀਂ ਪਬਲਿਕ ਲਾਈਫ ਤੋਂ ਲਾਂਭੇ ਹੋਵੋ, ਜਾ ਕੇ ਪੋਤੇ ਪੋਤੀਆਂ ਦੋਤੇ ਦੋਤੀਆਂ ਖਿਡਾਓ। ਉਹ ਵੀ ਜਿਹੜਾ ਨਹੀਂ ਆਇਆ। ਉਹੀ ਫਿਰ ਮਤਲਬ ਧਾਰਮਿਕ ਤੌਰ 'ਤੇ ਮੈਂ ਇੱਕ ਚੰਗੇ ਧਾਰਮਿਕ ਉਹ ਕਹਿੰਦੇ ਕਿ ਵੀ ਇਹਨਾਂ ਨੇ ਇਹਨੂੰ ਚੋਲਾ ਵੀ ਔਰ ਬਰਛਾ ਵੀ ਐਂ ਫੜਾਇਆ। ਇਹ ਤਾਂ ਸਭ ਤੋਂ ਵੱਡਾ ਮਾਣ ਹੈ ਸੇਵਾਦਾਰ ਦਾ ਕਿ ਉਹਦੇ ਹੱਥ 'ਚ ਕਿ ਉਹ ਗੁਰੂ ਦਾ ਰੱਖਿਅਕ ਹੈ। ਔਰ ਕਹਿੰਦੇ ਵੀ ਜਿਸ ਨੂੰ ਤੁਸੀਂ ਤਨਖਾਹੀ ਆ, ਦੋਸ਼ੀ, ਮਰਡਰਰ, ਬੇਪੱਤੀ ਕਰਨ ਵਾਲਾ ਹੈ, ਤੁਸੀਂ ਉਹਨੂੰ ਉਹ ਦੇਣਾ। ਇਹ ਉਸ ਨੂੰ ਸਜ਼ਾ ਦਿੱਤੀ ਹੈ ਕਿ ਉਹਨੂੰ ਮਾਣ ਦਿੱਤਾ ਹੈ ਕਿ ਭਾਈ ਤੁਸੀਂ ਉਹ ਕੀਤਾ। ਚਲੋ ਉਹ ਵੀ ਇੱਕ ਪਾਸੇ ਰਿਹਾ। ਹੁਣ ਜੋ ਨਾਰਾਇਣ ਸਿੰਘ ਚੌੜਾ ਨੇ ਜਿਹੜਾ ਉਹ ਆਪਣਾ ਰੋਲ ਅਦਾ ਕੀਤਾ, ਉਹ ਭਾਵੇਂ ਠੀਕ ਗਲਤ ਇਸ ਦੇ ਉੱਤੇ ਡਿਬੇਟ ਹੁੰਦੀ ਰਹੇਗੀ, ਪਰ ਮੈਸੇਜ ਵੀ ਚਲਾ ਗਿਆ, ਨੁਕਸਾਨ ਵੀ ਨਹੀਂ ਹੋਇਆ, ਇੰਨੇ 'ਚ ਵੀ ਇੱਕ ਕਿਹਾ ਜਾ ਸਕਦਾ। ਹੁਣ ਦੂਸਰੇ ਪਾਸੇ ਦੇਖਣ ਵਾਲੀ ਗੱਲ ਇਹ ਸੀ ਕਿ ਕੀ ਜਿਹੜਾ ਜੋ ਫੈਸਲਾ ਵੀ ਉਹਨਾਂ ਨੇ ਸੁਣਾਇਆ ਜਥੇਦਾਰਾਂ ਨੇ, ਕੀ ਜਥੇਦਾਰਾਂ ਦਾ ਇਹ ਫਰਜ਼ ਨਹੀਂ ਹੈ ਕਿ ਵੀ ਉਹ ਇਹ ਦੇਖਣ ਕਿ ਉਹਦੀ ਇੰਪਲੀਮੈਂਟੇਸ਼ਨ ਹੋਏ। ਜੇ ਉਹਨਾਂ ਨੇ ਫੈਸਲੇ 'ਚ ਕਿਹਾ ਕਿ 3 ਦਿਨ ਦੇ ਵਿੱਚ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਜਾਏ, ਜਿਹੜਾ ਦੇਣ ਲੱਗਿਆ ਵੀ ਉਹਨੇ ਡਰਾਮੇਬਾਜ਼ੀ ਕੀਤੀ ਪਹਿਲਾਂ, ਤੇ ਜੇ 3 ਦਿਨ ਬੀਤ ਗਏ, ਚੌਥੇ ਦਿਨ ਜਥੇਦਾਰ ਉਹਨਾਂ ਦੇ ਉੱਤੇ ਤੋਹੀਨ ਹੁਕਮਨਾਮੇ ਦੀ ਔਰ ਫੈਸਲੇ ਦੀ ਕਰਨ ਦਾ ਇਲਜ਼ਾਮ ਲਾ ਕੇ ਸਾਰੀ ਵਰਕਿੰਗ ਕਮੇਟੀ ਨੂੰ ਤਲਬ ਕਿਉਂ ਨਹੀਂ ਕੀਤਾ ਗਿਆ? ਫਿਰ ਇਹ ਸਾਹਮਣੇ ਆਉਂਦਾ ਹੈ ਕਿ ਜੀ ਉਹ ਉਹਨਾਂ ਨੇ ਪ੍ਰਾਈਵੇਟਲੀ ਮਿਲ ਕੇ ਗਿਆਨੀ ਰਘਬੀਰ ਸਿੰਘ ਹੋਰਾਂ ਨੂੰ 20 ਦਸੰਬਰ ਤੱਕ ਦਾ ਟਾਈਮ ਲੈ ਲਿਆ ਹੈ ਜਾਂ ਦੂਜਾ। ਹੁਣ ਜਿਹੜਾ ਫੈਸਲਾ ਅਕਾਲ ਤਖਤ ਦੀ ਫਸੀਲ ਤੋਂ ਸੁਣਾਇਆ ਗਿਆ, ਉਹ 5 ਸਿੰਘ ਸਾਹਿਬਾਨ ਦਾ ਹੈ, ਉਹ ਇਕੱਲੇ ਜਥੇਦਾਰ ਦਾ ਨਹੀਂ ਹੈ, ਇਕੱਲਾ ਕਿਸੇ ਕੋਲ ਕੋਈ ਪਾਵਰ ਨਹੀਂ ਹੈ। ਔਰ ਉਹ ਕਿਉਂਕਿ ਗੁਰਮਤਾ ਕੀਤਾ ਜਾਂਦਾ, ਜਦੋਂ ਵੀ ਫੈਸਲਾ ਸੁਣਾਇਆ ਜਾਂਦਾ, ਫੈਸਲਾ ਗੁਰਮਤੇ ਵਾਂਗ ਹੈ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੁੰਦਾ ਹੈ। ਜੇ ਇਸ ਕਿਸਮ ਦੀ ਕੋਈ ਪਹਿਲੀ ਗੱਲ ਤਾਂ ਜਦੋਂ ਫੈਸਲਾ ਸੁਣਾਇਆ ਗਿਆ ਉਹ ਫਾਈਨਲ ਹੈ, ਉਸ ਕੋਈ ਤਰਮੀਮ ਜਾਂ ਉਹਨੂੰ ਵਾਪਸ ਲੈਣ ਦੀ ਗੱਲ ਨਹੀਂ ਹੁੰਦੀ। ਤੇ ਫਿਰ ਕਿਹਦੀ ਮਰਜ਼ੀ ਦੇ ਨਾਲ ਇਹ ਹੋਇਆ ਕਿ ਜੀ ਉਹ ਸੁਖਬੀਰ ਬਾਦਲ ਜਿਹੜਾ ਹੈ ਉਹ 3 ਦਿਨ ਉਹਦਾ ਅਸਤੀਫਾ ਮਨਜ਼ੂਰ ਨਹੀਂ ਹੁੰਦਾ, ਜਿਹੜਾ ਇੱਕ ਸਜ਼ਾ ਭੋਗ ਰਿਹਾ ਹੈ। ਔਰ ਇਸ ਫੈਸਲੇ ਤੋਂ 2 ਦਿਨ ਬਾਅਦ ਉਹਨਾਂ ਦਾ ਉਹ ਡਰਾਮੇਬਾਜ਼ ਸਪੋਕਸਪਰਸਨ ਦਲਜੀਤ ਚੀਮਾ ਉਹ ਇਹ ਕਹਿੰਦਾ ਜੀ ਅਸੀਂ ਜਿਹੜੀਆਂ ਨਗਰ ਨਿਗਮ ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਉਹ ਲੜਾਂਗੇ। ਹੁਣ ਉਹੀ ਜਦੋਂ 4 ਉਪ ਚੋਣਾਂ ਆਈਆਂ ਗਿੱਦੜਬਾਹਾ ਸਮੇਤ 4 ਹਲਕਿਆਂ ਦੀਆਂ, ਅਕਾਲੀਆਂ ਪਹਿਲਾਂ ਜਥੇਦਾਰਾਂ ਨੇ ਕਿਹਾ ਕਿ ਤੁਹਾਡੇ ਚੋਣ ਲੜਨ 'ਤੇ ਕੋਈ ਉਹਨਾਂ ਨੇ ਕਿਹਾ ਜੀ ਅਸੀਂ ਆਪਣੇ ਜਰਨੈਲ ਬਿਨਾਂ ਕਿਵੇਂ ਚੋਣ ਲੜ ਸਕਦੇ ਹਾਂ, ਸੁਖਬੀਰ ਬਾਦਲ ਤਾਂ ਇਸ ਲਈ ਅਸੀਂ ਬਾਈਕਾਟ ਕਰ ਰਹੇ ਹਾਂ ਜਾਂ ਅਸੀਂ ਪਾਰਟਿਸਿਪੇਟ ਨਹੀਂ ਕਰਾਂਗੇ। ਹੁਣ ਜਦੋਂ ਕਿ ਉਹਨੂੰ ਸਜ਼ਾ ਲੱਗੀ ਹੋਈ ਹੈ ਔਰ ਉਹ ਐਲਾਨ ਕਰਦੇ ਨੇ ਜੀ ਅਸੀਂ ਇਲੈਕਸ਼ਨਾਂ ਲੜਾਂਗੇ। ਹੁਣ ਗੱਲ ਇੱਥੇ ਨਹੀਂ ਮੁੱਕੀ, ਜਦੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਭਾਈ ਇਹ ਆਪਣੀਆਂ ਆਪਣੀਆਂ ਦੁਕਾਨਾਂ ਸਮੇਟੋ, ਉਹ ਦੂਜੇ ਜਿਹੜੇ ਚੋਰ 40 ਚੋਰਾਂ ਦਾ ਹਿੱਸਾ ਨੇ ਵਿਰੋਧੀ, ਜਗੀਰ ਕੌਰ, ਢੀਂਡਸਾ ਜਾਂ ਵਡਾਲਾ, ਉਹਨਾਂ ਨੇ ਤਾਂ ਬੰਦ ਕਰਤਾ। ਉਹਨਾਂ ਨੇ ਕਿਹਾ ਜੀ ਅਸੀਂ ਸਮਰਪਣ ਕਰਤਾ, ਅਸੀਂ ਆਪਣੀ ਧਿਰ ਭੰਗ ਕੀਤੀ, ਜਿਹੜੀ ਨਵੀਂ ਭਰਤੀ ਹੋਏਗੀ ਉਹਦੇ ਤੋਂ ਬਾਅਦ ਅਸੀਂ ਦੇਖਾਂਗੇ। ਹੁਣ ਇਹਨਾਂ ਨੇ ਕੀ ਡਰਾਮੇਬਾਜ਼ੀ ਕੀਤੀ ਕਿ ਕੋਰ ਕਮੇਟੀ ਦੀ ਮੀਟਿੰਗ ਵੀ ਨਹੀਂ ਸੱਦੀ ਹੈ, ਸ਼੍ਰੋਮਣੀ ਕਮੇਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਐਮਰਜੈਂਸੀ 'ਚ ਸੱਦੀ ਕਾਹਦੇ ਲਈ ਕਿ ਜੀ ਨਾਰਾਇਣ ਸਿੰਘ ਚੌੜਾ ਨੇ ਜਿਹੜਾ ਹਮਲਾ ਕੀਤਾ, ਅਕਾਲ ਤਖਤ ਦੀ ਤੋਹੀਨ, ਅਕਾਲ ਤਖਤ ਦੇ ਹੁਕਮ ਦੀ ਤੋਹੀਨ। ਔਰ ਉਹ ਧਾਮੀ ਜਿਹੜਾ ਆਪਣੀ ਉਹ ਚੋਰਾਂ ਦੀ ਫੌਜ ਲੈ ਕੇ ਜਿਹੜਾ ਉੱਥੇ ਪਹੁੰਚ ਜਾਂਦਾ ਜਥੇਦਾਰ ਰਘਬੀਰ ਸਿੰਘ ਕੋਲ 'ਚ ਕਿ ਜੀ ਨਾਰਾਇਣ ਸਿੰਘ ਚੌੜਿਆਂ ਨੂੰ ਪੰਥ 'ਚੋਂ ਖਾਰਜ ਕਰੋ, ਸਿੱਖੀ 'ਚੋਂ ਖਾਰਜ ਕਰੋ। ਹੁਣ ਜਿਹੜਾ ਤਾਂ ਸਿੱਖੀ 'ਚੋਂ ਖਾਰਜ ਕਰਨ ਯੋਗ ਸੀ, ਜਿਹਨੇ ਗੁਰੂ ਦੀ ਬੇਅਦਬੀ ਕੀਤੀ, ਜਿਹਨੇ ਪੁਲਸੀਏ ਲਾਏ, ਜਿਹਨੇ ਗੋਲੀ ਚਲਵਾਈ, ਜਿਹਨੇ ਮਾਫੀਨਾਮਾ ਘਰੇ ਪੰਜਾਂ ਨੂੰ ਸੱਦ ਕੇ ਕੀਤਾ। ਔਰ ਇਹ ਸ਼ਾਇਦ ਕਿਸੇ ਨੇ ਹਾਈਲਾਈਟ ਨਹੀਂ ਕੀਤਾ ਕਿ ਜਦੋਂ ਇਹ ਮਾਫੀਨਾਮਾ ਇਹਨੂੰ ਦਿੱਤਾ ਗਿਆ ਸੀ ਕਿ ਜੀ ਇਹਦੀ ਮਾਫੀ ਮਨਜ਼ੂਰ ਕੀਤੀ, ਉਹਨਾਂ ਪੰਜਾਂ ਦੇ ਵਿੱਚ ਵੀ ਗਿਆਨੀ ਰਘਬੀਰ ਸਿੰਘ ਸ਼ਾਮਲ ਸੀ ਗ੍ਰੰਥੀ ਦੇ ਤੌਰ 'ਤੇ, ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਤੌਰ। ਪਰ ਇਹਦੇ ਬਾਵਜੂਦ ਬਹੁਤ ਗਿਣਤੀ ਸਿੱਖਾਂ ਨੂੰ ਲੱਗਾ ਕਿ ਜੀ ਚਲੋ ਫੈਸਲਾ ਕੀਤਾ ਹੈ, ਇਹਨਾਂ ਤੋਂ ਜਾਨ ਛੁੱਟੇਗੀ, ਨਵੀਂ ਭਰਤੀ ਹੋਏਗੀ, ਨਵਾਂ ਬਲੱਡ ਆਏਗਾ, ਨਵਾਂ। ਪਰ ਕਹਾਣੀ ਤਾਂ ਡਿਫਰੈਂਟ ਹੈ। ਕਹਾਣੀ ਤਾਂ ਇਹ ਹੈ ਕਿ ਵੀ ਇਹਨਾਂ ਨੇ ਇਹੀ ਜਿਹੜੀ ਹੈ ਉਹ
ਇਹ ਜਿਹੜੇ ਗਏ ਗੁਜ਼ਰੇ ਔਰ ਜਿਨ੍ਹਾਂ ਨੇ ਧਰੋ ਕਮਾਇਆ ਇਹਨੂੰ ਵੀ ਸ਼ਿੰਗਾਰ ਕੇ ਤੁਹਾਡੇ ਸਾਹਮਣੇ ਲਿਆਉਣਾ। ਔਰ ਨਤੀਜੇ ਦੇ ਤੌਰ ਤੇ ਇਸ਼ੂ ਇਹ ਬਣਾ ਦਿੱਤਾ ਗਿਆ ਨਾਰਾਇਣ ਸਿੰਘ ਚੌੜਾ ਦਾ ਅਸਲੀ ਇਹ ਹੁਣ ਜਿਹੜੇ ਨੇ ਇਸ ਕਿਸਮ ਦੀਆਂ ਡਰਾਮੇਬਾਜ਼ੀਆਂ ਕਰ ਰਹੇ ਨੇ। ਉਹਨੇ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ 'ਚ ਵੀ ਕਿਹਾ ਕਿ ਜੀ ਇਹ ਅਸੀਂ ਸਿੰਘ ਸਾਹਿਬਾਨ ਨੂੰ ਕਹਿ ਰਹੇ ਹਾਂ ਕਿ ਜੀ ਇਹ ਕਾਨੂੰਨੀ ਸਲਾਹ ਲੈ ਲੈਣ, ਉਹ ਦੂਜਾ ਕਰ ਲੈਣ। ਇਹਨਾਂ ਹੁਣ ਉਹ ਜਿਹੜੀ 7 ਮੈਂਬਰੀ ਕਮੇਟੀ ਬਣਾਈ ਕਿ ਜੀ ਜਿਹਨੇ ਸੁਪਰਵਾਈਜ਼ ਕਰਨਾ ਜਿਹੜੀ ਨਵੀਂ ਮੈਂਬਰਸ਼ਿਪ ਆ ਉਹਦਾ ਕਨਵੀਨਰ ਧਾਮੀ ਬਣ ਗਿਆ। ਤੇ ਧਾਮੀ ਜਿਹੜਾ ਉਹ ਇਵੇਂ ਹੀ ਹੈ ਜਿਵੇਂ ਉਹ ਅਵਤਾਰ ਸਿੰਘ ਮੱਕੜ ਜਿਹੜਾ ਲਿਖਦਾ ਸੀ ਆਪਣੇ ਨਾਂ ਨਾਲ, ਉਹਨੂੰ ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਸੀ ਤਾਂ ਉਹਨੂੰ ਪੁੱਛਿਆ ਇੱਕ ਨੇ ਇੰਟਰਵਿਊ ਦੇ ਵਿੱਚ ਕਿ ਜੀ ਤੁਸੀਂ ਬਣਨ ਦਾ ਕੀ, ਕਹਿੰਦੇ ਜੀ ਮੈਂ ਤਾਂ ਨਿਹਾਲ ਹੋ ਗਿਆ, ਜਿਸ ਕੁਰਸੀ ਤੇ ਕਦੇ ਬਾਬਾ ਖੜਕ ਸਿੰਘ ਮਾਸਟਰ ਤਾਰਾ ਸਿੰਘ ਬੈਠੇ, ਮੇਰੇ ਵਰਗਾ ਇੱਕ ਨਾਚੀਜ਼ ਇਹਦੇ ਤੇ ਬਹਿ ਗਿਆ, ਮੈਂ ਤਾਂ ਉਸੇ ਹੀ ਨਸ਼ੇ ਚੋਂ ਨਹੀਂ ਅਜੇ ਉਤਰ ਰਿਹਾ। ਸੋ ਮੈਂ ਸਮਝਦਾ ਵੀ ਉਹੀ ਜੋ ਉਹਦਾ ਮੱਕਾਰ ਦਾ ਹਾਲ ਸੀ, ਇਹੀ ਇੱਕ 3rd ਕਲਾਸ ਵਕੀਲ ਜਿਹੜਾ ਉਹਦਾ ਅੱਜ ਵੀ ਉਹਦੀ ਤੁਸੀਂ ਪ੍ਰੈਸ ਕਾਨਫਰੰਸ ਉਹਦੀ ਬੋਲਬਾਣੀ ਦੇਖੋ, ਲੱਗਦਾ ਵੀ ਸਟੇਟ ਡੰਗਰ ਚਾਰਦਾ ਜਿਹੜਾ ਫੜ ਕੇ ਲਿਆਂਦਾ, ਉਹਨੂੰ ਕੋਈ ਤਹਿਜ਼ੀਬ ਦੇ ਨਾਲ ਗੱਲ ਕਰਨ ਦੀ ਜਾਂਚ ਨਹੀਂ। ਹੁਣ ਇਹਨੂੰ ਅੱਗੇ ਲਾਇਆ ਹੋਇਆ, ਇਹਦੇ ਰਾਹੀਂ ਉਹ ਸਾਰਾ ਜਿਹੜਾ ਫੈਸਲਾ ਸੁਣਾਇਆ ਗਿਆ। ਔਰ ਅੱਜ ਜੇ ਤੁਸੀਂ ਜਿੰਨੇ ਵੀ ਸਿੱਖ ਚੈਨਲਾਂ ਦੇ ਉੱਤੇ ਜਾਂ ਦੂਜੇ ਸਭ 'ਚ ਇੱਕ ਨਿਰਾਸ਼ਾ ਵੀ ਹੈ, ਰੋਹ ਵੀ। ਹਾਲਾਂ ਕਈਆਂ ਨੇ ਕਿਹਾ ਕਿ ਜੀ ਇੱਕ ਮੌਕਾ ਆਇਆ ਸੀ ਕਿ ਅਕਾਲੀ ਦਲ 105 ਸਾਲ ਪੁਰਾਣੀ ਪਾਰਟੀ ਜਿਹਨੂੰ ਮੈਜੋਰਿਟੀ ਸਿੱਖ ਨਹੀਂ ਚਾਹੁੰਦੇ ਵੀ ਇਹ ਡੈਡ, ਅਸੀਂ ਵੀ ਨਹੀਂ ਚਾਹੁੰਦੇ, ਸਾਨੂੰ ਵੀ ਹੈ ਵੀ ਇੱਕ ਹਿਸਟਰੀ ਜਨਰੇਟਿੰਗ ਹੈ, ਪਰ ਜੇ ਇਹਨਾਂ ਦੇ ਉੱਤੇ ਇਹਨਾਂ ਦਾ ਹੀ ਜੱਫਾ ਮਾਰਨ ਦੀ ਲਾਈਨ ਹੈ ਜੋ ਇਹ ਕਰ ਰਹੇ ਨੇ ਤੇ ਫਿਰ ਇਸ ਨਾਲੋਂ ਤਾਂ ਇਹ ਦਫਨਾਇਆ ਹੀ ਜਾਏ ਤਾਂ ਚੰਗਾ ਹੈ। ਕੋਈ ਨਵੇਂ ਸਿਰਿਓਂ ਕੋਈ ਹੋਰ ਨਿਕਲ ਆਏਗਾ, ਇਹ ਤਾਂ ਨਹੀਂ ਹੈ ਕਿ ਉਸ ਵੇਕਿਊਮ। ਸੋ ਇਸ ਸਾਰੇ ਦੇ ਚੱਲਦਿਆਂ ਹਾਲਾਂ ਇਹ ਸਾਰੇ ਜਿਹੜਾ ਫੈਸਲਾ ਵੀ ਸੁਣਾਇਆ ਗਿਆ ਔਰ ਦੂਜਾ ਇਹਦੇ ਤੇ ਭਾਈ ਦਲਜੀਤ ਸਿੰਘ ਜਿਹੜੇ ਖਾੜਕੂ ਆਗੂ ਔਰ ਜਿਨ੍ਹਾਂ ਨੇ ਮੂਵਮੈਂਟ ਨੂੰ ਲੀਡ ਕੀਤਾ ਹੈ ਆਮ, ਉਹਨਾਂ ਨੇ ਵੀ ਇਸ ਦੇ ਉੱਤੇ ਆਪਣੀ ਪੂਰੀ ਟੇਕ ਦਿੱਤੀ ਹੈ। ਔਰ ਡਾਕਟਰ ਸੇਵਕ ਸਿੰਘ ਜਿਨ੍ਹਾਂ ਨੇ ਨਾਰਾਇਣ ਸਿੰਘ ਚੌੜਾ ਦੇ ਜਿਹੜਾ ਐਕਸ਼ਨ ਸੀ ਉਹਨੂੰ ਉਹਨਾਂ ਨੇ ਇਨਫੈਕਟ ਗੁਰਮਤ ਅਨੁਸਾਰ ਦਿੱਤਾ ਗਿਆ ਮੈਸੇਜ ਕਿਹਾ ਸੀ। ਉਹਨਾਂ ਨੇ ਇੱਕ ਕਵਿਤ ਵੀ ਛੋਟਾ ਜਿਹਾ ਲਿਖਿਆ ਤੇ ਮੈਂ ਇਹਦੇ ਨਾਲ ਹੀ ਕਨਕਲੂਡ ਕਰਾਂਗਾ। ਮੈਂ ਇਹੀ ਕਹਿਣਾ ਚਾਹੁੰਦਾ ਕਿ ਵੀ ਇਹ ਜਿਹੜਾ ਇਹਨਾਂ ਦੇ ਕੋਲ ਵੀ ਮੌਕਾ ਸੀ ਕਿ ਗੁਰੂ ਦੇ ਸਾਹਮਣੇ ਵੀ ਸੁਰਖਰੂ ਹੁੰਦੇ, ਸੰਗਤ ਦੇ ਸਾਹਮਣੇ ਵੀ ਆਪਣਾ ਇਹ ਛੱਡ ਕੇ ਜੋ ਵੀ ਹੈ, ਪਰ ਹੁਣ ਈਵਨ ਜਿਹੜਾ ਫੈਸਲਾ ਸੋ ਕਾਲਡ ਉਸ ਦੇ ਵਿੱਚ ਵੀ ਇਹ ਜਿਹੜਾ ਹੈ ਉਹ ਜਿਹਨੂੰ ਡੰਡੀ ਮਾਰ ਰਹੇ ਨੇ ਔਰ ਉਸ ਚੋਂ ਗਿਗਲ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਹ ਟੈਸਟ ਹੈ ਹੁਣ ਇਹਨਾਂ ਦਾ। ਗਿਆਨੀ ਰਘਬੀਰ ਸਿੰਘ ਔਰ ਜਥੇਦਾਰ ਸੁਲਤਾਨ ਸਿੰਘ ਔਰ ਹਰਪ੍ਰੀਤ ਸਿੰਘ ਜਿਹੜੇ ਦਮਦਮਾ ਸਾਹਿਬ ਕੇਸਗੜ੍ਹ ਦੇ, ਸੁਲਤਾਨ ਸਿੰਘ ਉੱਥੋਂ ਦੇ ਨੇ ਔਰ ਰਘਬੀਰ ਸਿੰਘ ਅਕਾਲ ਤਖਤ ਦੇ, ਕਿ ਭਾਈ ਜੇ ਉਹ ਖੜ ਗਏ ਇਹਦੇ 'ਚ ਵੀ ਹੈ। ਇਹ ਵੀ ਵਿੱਚੋਂ ਖਬਰਾਂ ਲਵਾ ਰਹੇ ਨੇ ਕਿ ਜੇ ਇਹਨਾਂ ਦੀ ਛੁੱਟੀ ਕਰ ਦੇਣਗੇ ਔਰ ਜਿਹੜਾ ਸ਼੍ਰੋਮਣੀ ਕਮੇਟੀ ਦੇ ਕੋਲ ਹੀ ਹੈ ਪਾਵਰ ਤਾਂ, ਪਰ ਜੇ ਉਹ ਸਟੈਂਡ ਲੈ ਕੇ ਇਹਨਾਂ ਨੂੰ ਤਲਬ ਨਹੀਂ ਕਰਦੇ ਵਾਪਸ ਔਰ ਇਨ ਬਿਨ ਜੋ ਫੈਸਲਾ ਗਲਤ ਜਾਂ ਠੀਕ, ਭਾਵੇਂ ਅਸੀਂ ਜਿਵੇਂ ਕਿਹਾ ਕਿ ਵੀ ਸਿੱਖੀ ਤੋਂ ਖਾਰਜ ਹੋਣ ਦੇ ਹੱਕਦਾਰ ਇਹ ਸੁਖਬੀਰ ਬਾਦਲ ਹੈ ਔਰ ਇਸ ਦੇ ਉੱਤੇ ਪਾਬੰਦੀ ਹੋਣੀ ਚਾਹੀਦੀ ਸੀ ਕਿ ਤੈਅ ਜ਼ਿੰਦਗੀ ਕਿਸੇ ਪੰਥਕ ਪਲੇਟਫਾਰਮ ਤੇ ਨਹੀਂ ਆ ਸਕਦਾ। ਨਾਰਾਇਣ ਸਿੰਘ ਚੌੜਾ ਉਸ ਦੇ ਉੱਤੇ ਬੇਸ਼ੱਕ ਸ਼ੁਰੂ ਦੇ ਵਿੱਚ ਜਿਹੜਾ ਇੱਕ ਡਿਫਰੈਂਟ ਨੈਰੇਟਿਵ ਸੀ, ਲੇਕਿਨ ਓਵਰ ਏ ਪੀਰੀਅਡ ਆਫ ਟਾਈਮ ਸਾਰਿਆਂ ਨੇ ਕਿਹਾ ਕਿ ਭਾਈ ਚਲੋ ਉਹਨੇ ਜੋ ਦਿੱਤਾ ਮੈਸੇਜ ਵੀ ਦਿੱਤਾ ਗਿਆ, ਨੁਕਸਾਨ ਵੀ ਨਹੀਂ ਹੋਇਆ। ਔਰ ਇਹ ਡਾਕਟਰ ਸੇਵਕ ਸਿੰਘ ਨੇ ਲਿਖਿਆ, ਸਤਿਗੁਰ ਤੇਰੇ ਦਰਬਾਰ ਡਿਉੜੀ ਦੇ ਬਾਰ-ਬਾਰ, ਸ਼ਸਤਰ ਬਸਤਰ ਭੇਖ ਨੂੰ ਟੱਕਰੀ ਸਾਵੀ ਦਸਤਾਰ। ਹੁਣ ਇਹ ਉਹ ਸੁਖਬੀਰ ਬਾਦਲ ਨੂੰ ਪਵਾਇਆ ਹੋਇਆ ਚੋਲਾ ਬਰਛਾ ਫੜਾਇਆ ਹੋਇਆ, ਸਤਿਗੁਰ ਤੇਰੇ ਦਰਬਾਰ ਡਿਉੜੀ ਦੇ ਬਾਰ-ਬਾਰ, ਸ਼ਸਤਰ ਬਸਤਰ ਭੇਖ ਨੂੰ, ਭੇਖ ਬਣਾਇਆ ਹੋਇਆ ਨੂੰ ਟੱਕਰੀ ਸਾਵੀ ਦਸਤਾਰ। ਆਰ ਪਾਰ ਦਾ ਹੋਇਆ ਬਸ ਇੱਕੋ ਐਸਾ ਵਾਰ, ਬਿਨ ਮਾਰਿਆਂ ਵੀ ਉਸ ਨੇ ਦਿੱਤੇ ਕਿੰਨੇ ਮਾਰ। ਜਿਉਂ-ਜਿਉਂ ਕੜਾਹਾ ਉਬਲੇ ਲੱਗੇ ਕਿਨਾਰੇ ਗਾਰ, ਸਦੀਆਂ ਦਾ ਬੂਰ ਕਰਕੇ ਦੂਰ ਦਿੱਤੀ ਸਮਝ ਨਿਖਾਰ, ਸਤਿਗੁਰ ਤੇਰੇ ਦਰਬਾਰ। ਹੁਣ ਇਹ ਕੜਾਹਾ ਉਬਲੇ ਦੀ ਗੱਲ ਮਸੰਦਾਂ ਨੂੰ ਜਿਉਂਦੇ ਸਾੜਨ ਦੀ ਜਿਹੜੀ ਹਿਸਟੋਰੀਕਲ ਕਹਾਣੀ ਹੈ, ਬਿਲਕੁਲ, ਕਿ ਆਰ ਪਾਰ ਦਾ ਹੋਇਆ ਬਸ ਇੱਕੋ ਐਸਾ ਵਾਰ,
ਬਿਨ ਮਾਰਿਆਂ ਵੀ ਉਸਨੇ ਦਿੱਤੇ ਕਿੰਨੇ ਮਾਰ, ਜਿਉਂ-ਜਿਉਂ ਕੜਾਹਾ ਉਬਲੇ ਲੱਗੇ ਕਿਨਾਰੇ ਗਾਰ, ਸਦੀਆਂ ਦਾ ਬੂਰ ਕਰਕੇ ਦੂਰ ਦਿੱਤੀ ਸਮਝ ਨਿਖਾਰ, ਸਤਿਗੁਰ ਤੇਰੇ ਦਰਬਾਰ। ਸ਼ਸਤਰ ਬਸਤਰ ਹਥਿਆਏ ਹੋ ਕੁਰਸੀ ਤੇ ਅਸਵਾਰ, ਚੋਰ ਗੁਨਾਹਗਾਰ ਜੋ ਬਣ ਬਹਿ ਗਏ ਪਹਿਰੇਦਾਰ। ਇਹ ਬਿਲਕੁਲ ਉਸੇ ਤਰੀਕੇ ਭਾਈ ਉਹਨੂੰ ਸ਼ਸਤਰ ਬਸਤਰ ਪਹਿਨਾ ਕੇ ਪਹਿਰੇਦਾਰ ਬਣਾਇਆ ਜਿਹੜਾ ਵੱਡਾ ਚੋਰ ਹੈ। ਬਿਲਕੁਲ। ਸ਼ਸਤਰ ਬਸਤਰ ਹਥਿਆਏ ਹੋ ਕੁਰਸੀ ਤੇ ਅਸਵਾਰ, ਕੁਰਸੀ ਤੇ ਬੈਠਾ ਹੈ। ਚੋਰ ਗੁਨਾਹਗਾਰ ਜੋ ਬਣ ਬਹਿ ਗਏ ਪਹਿਰੇਦਾਰ, ਆਖਰ ਦਾੜੀਆਂ ਚਿੱਟੀਆਂ ਫਿਰ ਚੁੱਕਿਆ ਮੋਢੇ ਭਾਰ, ਸ਼ਸਤਰ ਦੇ ਖੜਕਿਆਂ ਪਛਾਣ ਕਰਾਈ ਭਟਕਿਆਂ, ਦਾਤਾ ਤੇਰੇ ਸ਼ੁਕਰਗੁਜ਼ਾਰ, ਸਤਿਗੁਰ ਤੇਰੇ ਦਰਬਾਰ। ਅਖੀਰਲਾ ਉਹਨਾਂ ਦਾ ਪਹਿਰਾ ਹੈ। ਖੁਸ਼ੀ ਜਿਨ੍ਹਾਂ ਨੂੰ ਬਚਣ ਦੀ ਰੋਣ ਦੁਹੱਥੜ ਮਾਰ, ਜਹਾਂਗੀਰ ਦੇ ਪੇਸ਼ ਕਰਨ ਸਿਖੜੇ ਦੀ ਦਸਤਾਰ। ਦਿੱਲੀ ਦਰਬਾਰ, ਜੁਡੀਸ਼ੀਅਲ ਇਨਕੁਆਇਰੀ, ਇੱਧਰ ਉੱਧਰ ਸਭ ਲੱਗੇ ਹੋਏ ਨੇ। ਉਹਨਾਂ ਕਿਹਾ ਖੁਸ਼ੀ ਜਿਨ੍ਹਾਂ ਨੂੰ ਬਚਣ ਦੀ ਰੋਣ ਦੁਹੱਥੜ ਮਾਰ, ਕਿਉਂਕਿ ਅਕਾਲ ਤਖਤ ਤੇ ਦਿੱਲੀ ਤਖਤ ਇਹੀ ਸੀ, ਪੱਗ ਤੇਰੀ ਕੀ ਜਹਾਂਗੀਰ ਦੀ। ਬਿਲਕੁਲ। ਔਰ ਇਕੱਲਾ ਇਹੀ ਨਹੀਂ, ਜਦੋਂ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੇ ਭੰਗ ਕਰਕੇ ਸਾਰਾ ਇਸ ਕਿਸਮ ਦਾ ਹੀ ਕ੍ਰਾਈਸਿਸ ਸੀ, ਆਪਣੀ ਕਮੇਟੀ ਬਣਾਈ ਸੀ ਔਰ ਇਲੈਕਸ਼ਨਾਂ ਦੇ ਵਿੱਚ ਕੈਂਡੀਡੇਟ ਵੀ ਅਨਾਉਂਸ ਕੀਤੇ ਸੀ। ਔਰ ਉਸ ਪੀਰੀਅਡ 'ਚ ਦਰਬਾਰੇ ਦੀ ਸਰਕਾਰ ਬਣ ਗਈ ਸੀ। ਜਿਹੜੇ ਕੈਂਡੀਡੇਟ ਹਾਰੇ ਉਹਨਾਂ ਨੇ ਪਟੀਸ਼ਨ ਕੀਤੀ ਸੀ ਕਿ ਜੀ ਧਰਮ ਦੀ ਜਿਹੜੀ ਹੈ ਦਖਲਅੰਦਾਜ਼ੀ ਹੋਈ ਹੈ, ਜਥੇਦਾਰ ਅਜਨੋਹਾ ਨੇ ਇਹਨਾਂ ਦੇ ਨਾਂ ਅਨਾਉਂਸ ਕੀਤੇ ਨੇ, ਇਸ ਲਈ ਇਹਨਾਂ ਦੀ ਇਲੈਕਸ਼ਨ ਰੱਦ ਕੀਤੀ ਜਾਏ। ਔਰ ਹਾਈ ਕੋਰਟ ਨੇ, ਪੰਜਾਬ ਹਰਿਆਣਾ ਹਾਈ ਕੋਰਟ ਨੇ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਦੇ ਸੰਮਣ ਜਾਰੀ ਕੀਤੇ ਸੀ ਕਿ ਆ ਕੇ ਪੇਸ਼ ਹੋਵੋ, ਤੁਸੀਂ ਦੱਸੋ ਕਿ ਭਾਈ ਤੁਸੀਂ ਇੰਟਰਫੀਅਰ ਕੀਤਾ ਹੈ ਔਰ ਤੁਸੀਂ ਕਾਨੂੰਨ ਦੀ ਉਲੰਘਣਾ ਕੀਤੀ। ਜਥੇਦਾਰ ਅਜਨੋਹਾ ਨੇ ਕਿਹਾ ਸੀ ਕਿ ਇਹ ਤੁਹਾਡੇ ਦਿੱਲੀ ਤਖਤ ਦੀਆਂ ਅਦਾਲਤਾਂ ਨੇ, ਮੈਂ ਅਕਾਲ ਤਖਤ ਦਾ ਜਥੇਦਾਰ ਹਾਂ, ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦਾ ਅਕਾਲ ਪੁਰਖ ਦੀ ਰਜ਼ਾ 'ਚ ਥਾਪਿਆ ਤਖਤ ਹੈ। ਮੈਂ ਕਿਸੇ ਦੁਨਿਆਵੀ ਤਖਤ ਨੂੰ ਜਵਾਬਦੇਹ ਨਹੀਂ, ਇਸ ਲਈ ਮੈਂ ਕਿਸੇ ਸਾਹਮਣੇ ਨਹੀਂ ਹੋਣਾ। ਜੇ ਲੋੜ ਹੈ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਅਕਾਲ ਤਖਤ ਤੇ ਆ ਕੇ ਮੇਰੇ ਨਾਲ ਗੱਲ ਕਰ ਲੈ। ਬਿਲਕੁਲ। ਔਰ ਇੰਨਾ ਖੌਫ ਪਿਆ ਸੀ, ਉਹ ਕੇਸ ਉੱਥੇ ਹੀ ਠੱਪ ਕਰਤਾ ਸੀ। ਇਹ ਗੱਲ ਤਾਂ ਤੁਹਾਡੀ ਉਹ ਇਮਾਨਦਾਰੀ ਔਰ ਜੁਰਤ ਦੀ ਹੁੰਦੀ ਹੈ। ਤੇ ਇਹ ਹੁਣ ਜਹਾਂਗੀਰ ਦੇ ਤਖਤ ਵੱਲ ਜਾ ਰਹੇ ਨੇ। ਖੁਸ਼ੀ ਜਿਨ੍ਹਾਂ ਨੂੰ ਬਚਣ ਦੀ ਰੋਣ ਦੁਹੱਥੜ ਮਾਰ, ਜਹਾਂਗੀਰ ਦੇ ਪੇਸ਼ ਕਰਨ ਸਿਖੜੇ ਦੀ ਦਸਤਾਰ, ਦਿੱਲੀ ਨੂੰ ਦਿਲੋਂ ਪੁਕਾਰ ਦੇ ਮੁੱਲ ਪਾਓ ਸਰਕਾਰ, ਜੇ ਲੱਗਣ ਛਹਿਬਰਾਂ ਫਿਰ ਝੂਠੇ ਮਹਿਜਰਾਂ, ਤੇਰੀਆਂ ਤੂੰ ਜਾਣੇ ਦਾਤਾਰ, ਸਤਿਗੁਰ ਤੇਰੇ ਦਰਬਾਰ, ਡਿਉੜੀ ਦੇ ਬਾਰ-ਵਾਰ, ਸ਼ਸਤਰ ਬਸਤਰ ਭੇਖ ਨੂੰ ਟੱਕਰੀ ਸਾਵੀ ਦਸਤਾਰ। ਸੋ ਨਾਈਸ, ਵੈਰੀ ਗੁੱਡ। ਐਂਡ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਉਦੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।